ਉਹੀ ਕਾਨੂੰਨ ਜਿਨ੍ਹਾਂ ਪਿੱਛੇ ਸਮੁੱਚੀ ਪੰਜਾਬ ਦੀ ਕਿਸਾਨ ਜਥੇਬੰਦੀਆਂ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰਦੀ ਰਹੀਆਂ। ਬੜੇ ਮਿਹਨਤ ਮੁਸ਼ੱਕਤ ਨਾਲ ਸਮੁੱਚੇ ਪੰਜਾਬੀਆਂ ਨੇ ਲੜਾਈ ਲੜ ਕੇ ਉਹ ਕਾਨੂੰਨ ਵਾਪਸ ਕਰਵਾਏ ਸੀ। ਔਰ ਉਹਨਾਂ ਚੋਂ ਇੱਕ ਕਾਨੂੰਨ ਹੈ ਜਿਹੜਾ ਉਹ ਅੱਜ ਦਿੱਲੀ ਸਰਕਾਰ ਦੀ ਸ਼ਾਇਦ ਹੈ ਬੀਜੇਪੀ ਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜਾਬ ਮੰਡੀ ਕੋਡ ਰਾਹੀਂ ਦੇ ਹੁਕਮਾਂ ਰਾਹੀਂ ਲਾਗੂ ਕੀਤਾ। ਜਦੋਂ ਇਹ ਸਾਡੀਆਂ ਮੰਡੀਆਂ ਨੇ ਸਰਕਾਰੀ, ਇਹਨਾਂ 'ਚ ਹੌਲੀ ਹੌਲੀ ਫਸਲ ਘਟ ਗਈ ਵਿਕਣੋਂ ਤੇ ਸੈਲੋਂ ਸਿੱਧੀ ਫਸਲ ਲੱਗਣ ਲੱਗੀ ਤਾਂ ਸਾਡੇ ਜਿਹੜੇ ਖਰੀਦ ਕੇਂਦਰ ਨੇ ਇਹ ਖਤਮ ਹੋ ਜਾਣਗੇ। ਸਾਰੀ ਖਰੀਦ ਹੈ ਜਿਹੜੀ ਪ੍ਰਾਈਵੇਟ ਸੈਕਟਰ ਦੇ ਹੱਥਾਂ 'ਚ ਆ ਜਾਊਗੀ। ਜੇ ਪੰਜਾਬ ਸਰਕਾਰ ਨੇ ਹੁਕਮ ਨਾ ਵਾਪਸ ਲਏ ਤਾਂ ਸਮੁੱਚੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਰਾਜਸੀ ਤਰ੍ਹਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ। ਥੋੜੇ ਵਾਲੇ 5-10 ਰੁਪਏ ਦੇ ਵਾਧੇ ਘਾਟੇ ਪਿੱਛੇ ਸਾਨੂੰ ਜਿਹੜੀ ਆਪਣੀ ਫਸਲ ਹੈ ਉਹ ਬਿਲਕੁਲ ਇਹਨਾਂ ਸੈਲੂਆਂ ਵਿੱਚ ਨਹੀਂ ਵੇਚਣੀ ਚਾਹੀਦੀ। ਅੱਜ ਪੰਜਾਬ ਦੇ ਖਾਸ ਤੌਰ ਤੇ ਖੇਤੀਬਾੜੀ ਸੈਕਟਰ ਲਈ ਬਹੁਤ ਮੰਦਭਾਗੀ ਖਬਰ ਹੈ ਕਿ 15 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਦੇ ਔਰ ਫੂਡ ਐਂਡ ਸਿਵਲ ਸਪਲਾਈ ਦੇ ਸੈਕਟਰੀ ਮੈਡਮ ਅਮਰਤਾ ਕੌਰ ਗਿੱਲ ਰਾਹੀਂ ਇੱਕ ਹੁਕਮ ਜਾਰੀ ਕੀਤੇ ਗਏ ਨੇ, ਜਿਸ ਵਿੱਚ ਤਕਰੀਬਨ 9 ਜ਼ਿਲ੍ਹਿਆਂ ਦੇ 11 ਸਾਈਲੋ ਨੇ ਜਿਹੜੇ ਉਹਨਾਂ ਨੂੰ ਮੰਡੀ ਬੋਰਡ ਰਾਹੀਂ ਖਰੀਦ ਕੇਂਦਰ ਹੈ ਜਿਹੜਾ ਉਹ ਡਿਕਲੇਅਰ ਕੀਤਾ ਗਿਆ। ਭਾਵ ਜਿੱਥੇ ਕਿਸਾਨ ਸਿੱਧੇ ਰੂਪ ਵਿੱਚ ਆਪਣੀ ਫਸਲ ਹੈ ਜਿਹੜੀ ਉਹ ਵੇਚ ਸਕਣਗੇ ਔਰ ਉਹ ਤਕਰੀਬਨ 72 ਲੱਖ ਕੁਇੰਟਲ ਜਿਹੜੀ ਕਣਕ ਹੈ ਉਹ ਸਿੱਧੇ ਰੂਪ ਵਿੱਚ ਉਹਨਾਂ ਸੈਲੋਂ ਵਿੱਚ ਖਰੀਦੀ ਜਾਣੀ ਹੈ। ਸੋ ਇਹ ਉਹੀ ਕਾਨੂੰਨ ਜਿਨ੍ਹਾਂ ਪਿੱਛੇ ਸਮੁੱਚੀ ਪੰਜਾਬ ਦੀ ਕਿਸਾਨ ਜਥੇਬੰਦੀਆਂ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰਦੀ ਰਹੀਆਂ। ਬੜੇ ਮਿਹਨਤ ਮੁਸ਼ੱਕਤ ਨਾਲ ਸਮੁੱਚੇ ਪੰਜਾਬੀਆਂ ਨੇ ਲੜਾਈ ਲੜ ਕੇ ਉਹ ਕਾਨੂੰਨ ਵਾਪਸ ਕਰਵਾਏ ਸੀ। ਔਰ ਉਹਨਾਂ ਚੋਂ ਇੱਕ ਕਾਨੂੰਨ ਹੈ ਜਿਹੜਾ ਉਹ ਅੱਜ ਦਿੱਲੀ ਸਰਕਾਰ ਦੀ ਸ਼ਾਇਦ ਹੈ ਬੀਜੇਪੀ ਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜਾਬ ਮੰਡੀ ਕੋਡ ਰਾਹੀਂ ਦੇ ਹੁਕਮਾਂ ਰਾਹੀਂ ਲਾਗੂ ਕੀਤਾ। ਸੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਪੰਜਾਬ ਲਈ। ਔਰ ਇਸ ਦਾ ਜਿਹੜਾ ਵਰਤਾਰਾ ਸ਼ਾਇਦ ਅੱਜ ਸਾਨੂੰ ਨਾ ਮਹਿਸੂਸ ਹੋਵੇ ਇਹਦੇ ਜਿਹੜੇ ਕੀ ਬਾਅਦ ਚ ਅਸਰ ਹੋਣੇ ਨੇ, ਪਰ ਸਮਾਂ ਪੈਣ ਨਾਲ ਜਦੋਂ ਇਹ ਸਾਡੀਆਂ ਮੰਡੀਆਂ ਨੇ ਸਰਕਾਰੀ, ਇਹਨਾਂ 'ਚ ਹੌਲੀ ਹੌਲੀ ਫਸਲ ਘਟ ਗਈ ਵਿਕਣੋਂ ਤੇ ਸੈਲੋਂ ਸਿੱਧੀ ਫਸਲ ਲੱਗਣ ਲੱਗੀ ਤਾਂ ਸਾਡੇ ਜਿਹੜੇ ਖਰੀਦ ਕੇਂਦਰ ਨੇ ਇਹ ਖਤਮ ਹੋ ਜਾਣਗੇ ਔਰ ਇਹ ਸਾਰੀ ਖਰੀਦ ਹੈ ਜਿਹੜੀ ਪ੍ਰਾਈਵੇਟ ਸੈਕਟਰ ਦੇ ਹੱਥਾਂ 'ਚ ਆ ਜਾਊਗੀ। ਔਰ ਉਹ ਸਾਰੀ ਜੋ ਮਿਹਨਤ ਮੁਸ਼ੱਕਤ ਜੋ ਪੰਜਾਬੀਆਂ ਨੇ ਲੜਾਈ ਲੜੀ ਹੈ ਉਹ ਸਾਡੀ ਫੇਰ ਇੱਕ ਵਾਰ ਸਾਨੂੰ ਐਂ ਲੱਗਦਾ ਕਿ ਉਹਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ। ਸੋ ਉਹਦੇ ਵਿੱਚ ਸਭ ਨਾਲੋਂ ਵੱਡਾ ਦੋਸ਼ ਹੈ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ, ਜਿਨ੍ਹਾਂ ਨੇ ਆਪਣੇ ਹੁਕਮਾਂ ਨਾਲ ਇਹ ਕਾਨੂੰਨ ਹੈ ਜਿਹੜਾ ਉਹ ਲਾਗੂ ਕੀਤਾ। ਸੋ 8 ਤਾਰੀਖ ਨੂੰ ਸਮੁੱਚੀ ਐਸਕੇਐਮ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਤਾਂ ਇਹ ਵੀ ਬੇਨਤੀ ਕਰਦੇ ਹਾਂ ਕਿ ਪੰਜਾਬ ਦੀਆਂ ਸਮੁੱਚੀ ਰਾਜਸੀ ਪਾਰਟੀਆਂ ਨੂੰ ਉਸ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਔਰ ਇਸ ਦੇ ਖਿਲਾਫ ਜੋ ਫੈਸਲਾ ਕੀਤਾ ਐਸਕੇਐਮ ਨੇ 8 ਤਰੀਕ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਦਾ, ਉਹਦਾ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਔਰ ਜੇ ਪੰਜਾਬ ਸਰਕਾਰ ਨੇ ਹੁਕਮ ਨਾ ਵਾਪਸ ਲਏ ਤਾਂ ਸਮੁੱਚੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਰਾਜਸੀ ਤਰ੍ਹਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ। ਔਰ ਮੈਂ ਕਿਸਾਨ ਵੀਰਾਂ ਨੂੰ ਵੀ ਆਪਣੇ ਵੱਲੋਂ ਸਾਡੀ ਪਾਰਟੀ ਵੱਲੋਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਥੋੜੇ ਵਾਲੇ 5-10 ਰੁਪਏ ਦੇ ਵਾਧੇ ਘਾਟੇ ਪਿੱਛੇ ਸਾਨੂੰ ਜਿਹੜੀ ਆਪਣੀ ਫਸਲ ਹੈ ਉਹ ਬਿਲਕੁਲ ਇਹਨਾਂ ਸੈਲੂਆਂ ਵਿੱਚ ਨਹੀਂ ਵੇਚਣੀ ਚਾਹੀਦੀ। ਨਿਰੋਲ ਰੂਪ ਵਿੱਚ ਸਾਨੂੰ ਖਰੀਦ ਕੇਂਦਰਾਂ ਵਿੱਚ ਆਪਣੀ ਫਸਲ ਵੇਚਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਆਉਣ ਵਾਲੇ ਆਪਣੇ ਭਵਿੱਖ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹੋਵਾਂਗੇ। ਇਹੀ ਮੈਂ ਬੇਨਤੀ ਸਾਰੀ ਸੰਗਤ ਰੂਪ ਵਿੱਚ ਸਮੁੱਚੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਇਹਦੇ ਤੇ ਅਮਲ ਕਰੀਏ ਔਰ ਇਸ ਮਾਮਲੇ ਤੇ ਜੋ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕੀਤਾ ਉਹਦਾ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਪੰਜਾਬ ਸਰਕਾਰ ਦੇ ਕੀਤੇ ਉਸ ਫੈਸਲੇ ਨੂੰ ਜ਼ੋਰ ਲਾ ਕੇ ਰੱਦ ਕਰਵਾਉਣ ਵਿੱਚ ਆਪਾਂ ਸਾਰੇ ਕਾਮਯਾਬ ਹੋਈਏ।